14 ਅਪ੍ਰੈਲ ਨੂੰ ਤਲਵੰਡੀ ਸਾਬੋ ਵਿਖੇ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਿਆਸੀ ਕਾਨਫਰੰਸ। ਦਲ ਖਾਲਸਾ ਵੱਲੋਂ ਬੇਅਦਬੀ ਮਾਮਲਿਆਂ ਸੰਬੰਧੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ। ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੇਅਦਬੀ ਕਾਨੂੰਨ ਤੇ ਮੰਥਨ। 14 ਤਰੀਕ ਨੂੰ ਦਮਦਮਾ ਸਾਹਿਬ ਵਿਸਾਖੀ ਦੇ ਮੌਕੇ ਦੇ ਉੱਤੇ ਪਹੁੰਚਣਾ ਬਹੁਤ ਜ਼ਰੂਰੀ ਹੈ, ਕਿਉਂ ਕਰਕੇ ਉਸ ਦਿਨ 10ਵੇਂ ਪਾਤਸ਼ਾਹ ਨੇ ਖਾਲਸੇ ਪੰਥ ਨੂੰ ਜਨਮ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਇੱਕ ਅਹਿਮ ਮੀਟਿੰਗ ਦੌਰਾਨ ਵੱਡਾ ਫੈਸਲਾ ਲਿਆ ਗਿਆ। ਇਸ ਫੈਸਲੇ ਅਨੁਸਾਰ 14 ਅਪ੍ਰੈਲ ਨੂੰ ਵਿਸਾਖੀ ਦੇ ਪਾਵਨ ਦਿਹਾੜੇ ਤੇ ਹਰ ਸਾਲ ਦੀ ਤਰ੍ਹਾਂ ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਵਿੱਚ ਸਿਆਸੀ ਕਾਨਫਰੰਸ ਕਰਵਾਈ ਜਾਵੇਗੀ। ਪਾਰਟੀ ਵੱਲੋਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਕਾਨਫਰੰਸ ਦਾ ਹਿੱਸਾ ਬਣਨ। ਇਹ ਕਾਨਫਰੰਸ ਪੰਥਕ ਮਸਲਿਆਂ ਅਤੇ ਮੌਜੂਦਾ ਹਾਲਾਤਾਂ ਤੇ ਵਿਚਾਰ ਵਟਾਂਦਰੇ ਲਈ ਇੱਕ ਮਹੱਤਵਪੂਰਨ ਇਕੱਠ ਸਾਬਿਤ ਹੋ ਸਕਦੀ ਹੈ। ਅੱਜ ਮਸਤੂਆਣਾ ਸਾਹਿਬ ਦੇ ਵਿੱਚ ਪੀਏਸੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਭਰਵੀਂ ਮੀਟਿੰਗ ਹੋਈ ਹੈ, ਜਿਹਦੇ ਵਿੱਚ ਸਾਰੇ ਮੈਂਬਰ ਹਾਜ਼ਰ ਹੈਗੇ ਹੈ। ਅਸੀਂ ਫੈਸਲਾ ਕੀਤਾ ਹੈ ਕਿ 14 ਤਰੀਕ ਨੂੰ ਦਮਦਮਾ ਸਾਹਿਬ ਵਿਸਾਖੀ ਦੇ ਮੌਕੇ ਦੇ ਉੱਤੇ ਪਹੁੰਚਣਾ ਬਹੁਤ ਜ਼ਰੂਰੀ ਹੈ, ਕਿਉਂ ਕਰਕੇ ਉਸ ਦਿਨ 10ਵੇਂ ਪਾਤਸ਼ਾਹ ਨੇ ਖਾਲਸੇ ਪੰਥ ਨੂੰ ਜਨਮ ਦਿੱਤਾ ਹੈ। ਜੇ ਖਾਲਸਾ ਪੰਥ ਨੂੰ ਜਨਮ ਦਿੱਤਾ ਹੈ ਤਾਂ ਫਿਰ ਉਹਦਾ ਘਰ ਵੀ ਇੱਕ ਬਾਦਸ਼ਾਹੀ ਤੇ ਆਜ਼ਾਦ ਹੋਣੀ ਚਾਹੀਦੀ ਹੈ। ਤੇ ਆਪਾਂ ਚਾਹੁੰਦੇ ਹਾਂ ਕਿ ਸਾਰੀਆਂ ਪਾਰਟੀਆਂ ਉੱਥੇ ਆਉਣ, ਜਿਹੜੀਆਂ ਵੀ ਲਾਲਚ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ, ਉਹਨਾਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਬਹੁਤ ਵੱਡਾ ਮੌਕਾ ਹੈ ਕਿ ਤੁਸੀਂ ਪਛਤਾਵਾ ਕਰਕੇ ਅਕਾਲੀ ਦਲ ਅੰਮ੍ਰਿਤਸਰ ਦੀ ਸਟੇਜ ਦੇ ਉੱਤੇ ਆਓ ਅਤੇ ਵਾਪਸ ਖਾਲਸਾ ਪੰਥ ਦੇ ਵਿੱਚ ਭਰਤੀ ਹੋਵੋ। ਅਤੇ ਜੋ ਸੈਂਟਰ ਅੱਜ ਹਿੰਦੂਤਵਾ ਅਤੇ ਹਿੰਦੂ ਰਾਸ਼ਟਰ ਦੀ ਗੱਲ ਕਰ ਰਿਹਾ, ਸਾਡੇ ਸਿੱਖਾਂ ਦੀ ਜਿਹੜੀ ਪਾਰਲੀਮੈਂਟ 1925 ਦੇ ਵਿੱਚ ਸਥਾਪਿਤ ਹੋਈ ਸੀਗੀ, ਉਹਦੇ 14 ਸਾਲ ਤੋਂ ਅਜੇ ਤੱਕ ਇਲੈਕਸ਼ਨ ਨਹੀਂ ਹੋਏ। ਸਾਡੀ ਜਮਹੂਰੀਅਤ ਨੂੰ ਖਤਮ ਕਰ ਦਿੱਤਾ, ਸਿੱਖ ਕੌਮ ਦੀ ਜਮਹੂਰੀਅਤ ਨੂੰ। ਜਿਹੜੇ ਸਾਡੇ ਸਿੱਖ ਬਾਹਰ ਵੱਸਦੇ ਹੈ, ਮੈਂ ਉਹਨਾਂ ਕੋਲੇ ਵੀ ਅਪੀਲ ਕਰਦਾ ਕਿ ਜਿੰਨੇ ਵੀ ਇੰਡੀਆ ਦੀਆਂ ਐਂਬੈਸੀ ਹਾਈ ਕਮਿਸ਼ਨ ਹੈਗੇ ਹੈ, 14 ਤਰੀਕ ਨੂੰ ਉੱਥੇ ਤੁਸੀਂ ਪ੍ਰਦਰਸ਼ਨ ਜ਼ਰੂਰ ਕਰੋ ਅਤੇ ਉਹਨਾਂ ਨੂੰ ਪੁੱਛੋ ਕਿ ਸਾਡੇ ਇਲੈਕਸ਼ਨ ਕਿਉਂ ਬੰਦ ਕੀਤੇ ਗਏ ਹੈ। ਸੋ ਮੈਂ ਸਾਰਿਆਂ ਨੂੰ, ਸਾਰੀ ਕੌਮ ਨੂੰ, ਸਾਰੀ ਦੁਨੀਆ ਨੂੰ 14 ਤਰੀਕ ਵਿਸਾਖੀ ਦੀ ਵਧਾਈ ਦਿੰਦਾ। ਚੜ੍ਹਦੀ ਕਲਾ ਦੇ ਵਿੱਚ ਰਹੀਏ ਅਤੇ ਆਪਣਾ ਮੁਲਕ ਅਲੱਗਾ ਇੱਕ ਬਫਰ ਸਟੇਟ ਪੈਦਾ ਕਰੀਏ, ਜਿਹੜੀ ਸਟੇਟ ਹਿੰਦੂ ਇੰਡੀਆ, ਮੁਸਲਿਮ ਪਾਕਿਸਤਾਨ, ਕਮਿਊਨਿਸਟ ਚੀਨ, ਤਿੰਨਾਂ ਦੇ ਕੋਲੇ ਪਰਮਾਣੂ ਹਥਿਆਰ ਹੈ, ਉਹਨਾਂ ਦੇ ਵਿੱਚ ਇਹ ਬਫਰ ਸਟੇਟ ਬਣੇ, ਜਿਹਦੇ ਨਾਲ ਦੱਖਣ ਏਸ਼ੀਆ ਦੇ ਵਿੱਚ ਸਦਾ ਦੇ ਲਈ ਜੰਗ ਦਾ ਮਾਹੌਲ ਖਤਮ ਹੋਏ। ਜਥੇਦਾਰ ਨੂੰ ਸਰਕਾਰਾਂ ਵੱਲ ਨਹੀਂ ਦੇਖਣਾ ਚਾਹੀਦਾ, ਉਹਨਾਂ ਨੂੰ ਪੰਥ ਵੱਲ ਦੇਖਣਾ ਚਾਹੀਦਾ। ਉਹਨਾਂ ਨੂੰ ਪੰਥ ਦੇ ਅੰਦਰ ਲਾਮਬੱਤੀ ਕਰਨੀ ਚਾਹੀਦੀ ਹੈ। ਉਹਨਾਂ ਨੂੰ ਉਹਨਾਂ ਨੌਜਵਾਨਾਂ ਦੇ ਪਿੱਠ ਤੇ ਥਾਪੜਾ ਦੇਣਾ ਚਾਹੀਦਾ ਜਿਹੜੇ ਖਾਲਸਾਈ ਰਵਾਇਤਾਂ ਅਨੁਸਾਰ ਆਪਣਾ ਆਪ ਗੁਰੂ ਲਈ ਵਾਰਨ ਲਈ ਤਿਆਰ। ਦਲ ਖਾਲਸਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਹੈ ਕਿ ਇਨਸਾਫ ਲਈ ਸਰਕਾਰ ਦੀ ਬਜਾਏ ਪੰਥ ਵੱਲ ਵੇਖਿਆ ਜਾਵੇ। ਅੰਮ੍ਰਿਤਸਰ ਨੇੜੇ ਰਈਆ ਵਿੱਚ ਹੋਏ ਇੱਕ ਸੈਮੀਨਾਰ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਦੀ ਰੱਖਿਆ ਨੂੰ ਲੈ ਕੇ ਇਕਮਤ ਹੋ ਕੇ ਪ੍ਰਸਤਾਵ ਪਾਸ ਕੀਤਾ ਗਿਆ। ਦਲ ਖਾਲਸਾ ਨੇ ਕਿਹਾ ਕਿ ਖਾਲਸਾ ਪੰਥ ਨੂੰ ਆਪਣੀਆਂ ਰਿਵਾਇਤਾਂ ਅਤੇ ਜੁਝਾਰੂ ਪਰੰਪਰਾਵਾਂ ਦੇ ਆਧਾਰ ਤੇ ਅਜਿਹੀਆਂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਲਈ ਤਿਆਰ ਕੀਤਾ ਜਾਵੇ, ਨਾ ਕਿ ਨਵੇਂ ਕਾਨੂੰਨਾਂ ਦੀ ਉਡੀਕ ਕੀਤੀ ਜਾਵੇ। ਐਸਜੀਪੀਸੀ ਨੂੰ ਸਲਾਹ ਵੀ ਦਿੱਤੀ ਗਈ ਕਿ ਉਹ ਸਿਆਸੀ ਦਬਾਅ ਤੋਂ ਉੱਪਰ ਉੱਠ ਕੇ ਪੰਥਕ ਵਿਚਾਰਧਾਰਾ ਅਤੇ ਬੁੱਧੀਜੀਵੀਆਂ ਦੀ ਰਾਏ ਨੂੰ ਅਹਿਮੀਅਤ ਦੇਣ। ਬਿਆਨ ਵਿੱਚ ਸਪਸ਼ਟ ਕੀਤਾ ਗਿਆ ਕਿ ਗੁਰੂ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਮਾਮਲੇ ਵਿੱਚ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾਵੇਗੀ।
ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਸਿੱਖਾਂ ਦਾ ਭਾਰਤੀ ਨਿਆਂ ਪ੍ਰਣਾਲੀ ਨਾਲ ਅਨੁਭਵ ਕਾਫੀ ਖਰਾਬ ਰਿਹਾ, ਜਿਸ ਕਾਰਨ ਕੌਮ ਨੂੰ ਆਪਣੇ ਤਰੀਕਿਆਂ ਤੇ ਹੀ ਭਰੋਸਾ ਕਰਨਾ ਚਾਹੀਦਾ ਹੈ। ਸੈਮੀਨਾਰ ਦੌਰਾਨ ਕਈ ਆਗੂਆਂ ਨੇ ਕਾਨੂੰਨੀ ਰਾਹ ਨੂੰ ਖਤਰਨਾਕ ਦੱਸਦਿਆਂ ਕਿਹਾ ਕਿ ਪੰਥ ਨੂੰ ਆਪਣੇ ਅੰਦਰੋਂ ਹੀ ਹੱਲ ਲੱਭਣਾ ਪਵੇਗਾ। ਦਲ ਖਾਲਸਾ ਨੇ ਚੇਤਾਵਨੀ ਦਿੱਤੀ ਕਿ ਜੋ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਖਾਲਸਾ ਪੰਥ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ। ਅੰਤ ਵਿੱਚ ਦਲ ਖਾਲਸਾ ਨੇ ਕਿਹਾ ਕਿ ਬੇਅਦਬੀ ਨੂੰ ਰੋਕਣਾ ਸਭ ਤੋਂ ਵੱਡੀ ਚੁਣੌਤੀ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਪੰਥ ਅਜਿਹਾ ਉਦਾਹਰਨ ਪੇਸ਼ ਕਰੇ ਜਿਸ ਨਾਲ ਅਜਿਹੀ ਕਿਰਤ ਕਰਨ ਵਾਲਿਆਂ ਨੂੰ ਪਹਿਲਾਂ ਹੀ ਸਖਤ ਸੁਨੇਹਾ ਮਿਲ ਜਾਵੇ। ਦੇਹਧਾਰੀ ਦੰਬੀਆਂ ਦੇ ਜਿਹੜੇ ਫਾਲੋਅਰਸ ਨੇ ਉਹ ਪ੍ਰਮੁੱਖ ਤੌਰ ਤੇ ਇਸ ਬੇਅਦਬੀਆਂ ਦੇ ਵਿੱਚ ਇਨਵੋਲਵਡ ਹੁੰਦੇ ਨੇ ਤੇ ਸਟੇਟ ਉਹਨਾਂ ਨੂੰ ਪ੍ਰੋਟੈਕਟ ਕਰਦੀ ਹੈ। ਫਿਰ ਅੱਗੋਂ ਆ ਜਾਂਦਾ ਬੇਅਦਬੀਆਂ ਕੀ ਹਨ, ਕੀ ਹੁੰਦੀਆਂ ਬੇਅਦਬੀਆਂ। ਬੇਅਦਬੀਆਂ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਦੱਸਿਆ, ਇਹ ਤਾਂ ਗੁਰੂ ਸਾਹਿਬ ਦੇ ਵੇਲਿਆਂ ਤੋਂ ਨੇ ਚੱਲ ਰਹੀਆਂ ਨੇ। ਬੇਅਦਬੀ ਤੁਸੀਂ ਗੁਰੂ ਸਾਹਿਬ ਦੀ ਨਿੰਦਾ ਕਰੋ, ਅਪਸ਼ਬਦ ਬੋਲੋ, ਤੁਸੀਂ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰੋ, ਤੁਸੀਂ ਗੁਰਬਾਣੀ ਤੋਂ ਹਵਾਲੇ ਲੈ ਕੇ ਕਿਸੇ ਦੇਹਧਾਰੀ ਦੀ ਮਹਿਮਾ ਕਰੋ, ਇਹ ਸਭ ਬੇਅਦਬੀਆਂ ਦੇ ਵਿੱਚ ਆਂਦਾ। ਤੇ ਪਿਛਲੇ ਕੁਝ ਸਮਿਆਂ ਤੋਂ ਜਿਹੜਾ ਨਵਾਂ ਰੂਪ ਬੇਅਦਬੀਆਂ ਨੇ ਧਾਰਨ ਕੀਤਾ ਉਹ ਹੈ ਕਿ ਗੁਰੂ ਸਾਹਿਬ ਦੇ ਅੰਗਾਂ ਨੂੰ ਪਾੜਿਆ ਜਾ ਰਿਹਾ, ਪੋਥੀਆਂ ਦਾ ਅਪਮਾਨ ਕੀਤਾ ਜਾ ਰਿਹਾ, ਬੇਅਦਬੀ ਕੀਤੀ ਜਾ ਰਹੀ, ਤਿਰਸਕਾਰ ਕੀਤਾ ਜਾ ਰਿਹਾ। ਕੌਣ ਕਰਦਾ ਹੈ? ਇੱਕ ਗੱਲ ਪੱਕੀ ਹੈ, ਮੇਰੇ ਤੋਂ ਪਹਿਲਾਂ ਵੀ ਕਿਸੇ ਨੇ ਕਿਹਾ ਕਿ ਬੇਅਦਬੀ ਕਰਨ ਵਾਲਾ ਉਹ ਹੈ ਜਿਹੜਾ ਸਿੱਖੀ ਨੂੰ, ਸਿੱਖ ਧਰਮ ਨੂੰ ਤੇ ਸਿੱਖਾਂ ਨੂੰ ਨਫ਼ਰਤ ਕਰਦਾ ਹੈ ਔਰ ਉਹ ਇਹਨਾਂ ਦਾ ਵੈਰੀ ਹੈ, ਦੁਸ਼ਮਣ ਹੈ। ਫਿਰ ਉਹ ਇੰਡੀਵਿਜੂਅਲ ਰੂਪ ਦੇ ਵਿੱਚ ਹੋਵੇ, ਸਮੂਹਿਕ ਰੂਪ ਦੇ ਵਿੱਚ ਹੋਵੇ ਤੇ ਜਾਂ ਸਟੇਟ ਸਪਾਂਸਰਡ ਹੋਵੇ। ਫਿਰ ਉਹ ਸਿੱਖ ਹੀ ਕਿਉਂ ਨਾ ਹੋਵੇ, ਪੱਗ ਵਾਲਾ ਉਹ ਵੀ। ਜਿਹੜਾ ਸਿੱਖ ਬੇਅਦਬੀਆਂ ਤੋਂ ਬਾਅਦ ਫੜਿਆ ਜਾਂਦਾ ਹੈ, ਮੈਨੂੰ ਲੱਗਦਾ ਹੈ ਕਿ ਉਹ ਕਿਸੇ ਗੈਰ ਸਿੱਖ ਤੋਂ ਵੱਧ ਪਨਿਸ਼ਮੈਂਟ ਦਾ ਅਧਿਕਾਰੀ ਹੈ। ਉਹਨੂੰ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਜਿਹੜਾ ਗੈਰ ਸਿੱਖ ਜਦੋਂ ਬੇਅਦਬੀ ਕਰਦਾ। ਔਰ ਬਹੁਤ ਨਿਕਲਦੇ ਨੇ ਜਿਹੜੇ ਸਿੱਖ ਹੋ ਕੇ ਬੇਅਦਬੀ ਕਰਦੇ ਨੇ, ਜਿਵੇਂ ਪਰਮਜੀਤ ਸਿੰਘ ਮੰਡ ਨੇ ਸਠਿਆਲੇ ਦਾ ਕੇਸ ਤੁਹਾਨੂੰ ਦੱਸਿਆ। ਉਹ ਕੇਸ ਜਿੰਨਾ ਕੁ ਹੁਣ ਤੱਕ ਜਾਂਚ ਦੇ ਵਿੱਚ ਜੋ ਕੁਝ ਗੱਲਾਂ ਸਾਹਮਣੇ ਆਈਆਂ ਨੇ, ਉਹ ਬਿਮਾਰ ਮਾਨਸਿਕਤਾ ਵਾਲਾ ਬੰਦਾ ਸੀ। ਔਰ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਸਿੱਖ ਜਾਂ ਕੋਈ ਵੀ ਹੋਵੇ, ਜਦੋਂ ਇਹ ਬੇਅਦਬੀ ਕਰਦੇ ਨੇ, ਇਹ ਇੱਕ ਤਰੀਕੇ ਦੇ ਨਾਲ ਪੂਰੀ ਸਿੱਖ ਕੌਮ ਨੂੰ ਧੁਰ ਅੰਦਰ ਤੋਂ ਸੱਟ ਮਾਰਦੇ ਨੇ। ਪੂਰੀ ਕੌਮ ਨੂੰ, ਉਹਨਾਂ ਦੀ ਜਿਹੜੀ ਕਲੈਕਟਿਵ ਸਾਈਕੀ ਹੈ ਨਾ, ਉਹਦੇ ਤੇ ਸੱਟ ਮਾਰਦੇ ਨੇ। ਲੰਮੇ ਸਮੇਂ ਤੋਂ ਹੋ ਰਹੀਆਂ ਨੇ ਔਰ ਅਸੀਂ ਸਾਰੇ ਚਿੰਤਨਤਾ, ਔਰ ਜਦੋਂ ਹੁੰਦੀਆਂ ਨੇ, ਜਿਸ ਤਰੀਕੇ ਦੇ ਨਾਲ ਉਸ ਵੇਲੇ ਤੁਸੀਂ ਸੋਸ਼ਲ ਮੀਡੀਆ ਦੇਖੋ, ਹਰ ਸਿੱਖ ਉਸ ਦਿਨ ਕੁਰਲਾ ਕੇ ਜਥੇਬੰਦੀਆਂ ਨੂੰ, ਤਖਤਾਂ ਦੇ ਜਥੇਦਾਰਾਂ ਨੂੰ, ਕਮੇਟੀਆਂ ਨੂੰ, ਸਭ ਨੂੰ ਲਾਂਤਾ ਪਾ ਰਿਹਾ ਹੁੰਦਾ ਕਿ ਸਿੱਖ ਇਹ ਸਾਰਾ ਕੁਝ ਸਹਿ ਕਿਵੇਂ ਰਹੇ ਨੇ। ਬਟ ਇਹ ਵੀ ਗੱਲ ਹੈ ਕਿ ਅਸੀਂ ਸਾਰੇ ਲਾਚਾਰ, ਹੈਲਪਲੈਸ ਸਹਿ ਵੀ ਰਹੇ ਹਾਂ। ਇਹ ਵੀ ਇੱਕ ਸੱਚਾਈ ਹੈ ਕਿ ਸਹਿ ਰਹੇ ਹਾਂ। ਅਗਲੇ ਦਿਨ ਅਸੀਂ ਉਸੇ ਤਰ੍ਹਾਂ ਆਪਣਾ ਕਾਰ-ਵਿਹਾਰ ਜੀਵਨ ਬਤੀਤ ਕਰ ਰਹੇ ਹੁੰਦੇ ਹਾਂ। ਸਾਡੇ ਸਾਹਮਣੇ 1978 ਦੇ ਵਾਕਿਓ ਤੋਂ ਲੈ ਕੇ ਹੁਣ ਤੱਕ ਕਲੀਅਰ ਪਿਕਚਰ ਹੈ ਕਿ ਬੇਅਦਬੀਆਂ ਵਾਲਿਆਂ ਦੀ ਪੁਸ਼ਤ ਪਨਾਈ ਸਰਕਾਰਾਂ ਹੀ ਕਰਦੀਆਂ ਆ ਰਹੀਆਂ। ਜੇ ਪੁਸ਼ਤ ਪਨਾਈ ਨਹੀਂ ਕੀਤੀ ਤੇ ਉਹਨਾਂ ਨੂੰ ਸਜ਼ਾਵਾਂ ਵੀ ਨਹੀਂ ਦਿੱਤੀਆਂ। ਉਹਨਾਂ ਦੇ ਹੌਸਲੇ ਇਹਨਾਂ ਨਹੀਂ ਵਧਾ ਚੜਾ ਕੇ ਬੁਲੰਦ ਕੀਤੇ ਨੇ। ਸੋ ਨੀਅਤ ਦੇ ਵਿੱਚ ਤਾਂ ਉਹਨਾਂ ਦੇ ਖੋਟ ਹੈ। ਸਰਕਾਰ ਸਾਨੂੰ ਖਰੜਾ ਭੇਜੇ ਕਿ ਕਿਹੜੇ ਕਾਨੂੰਨ 'ਚ ਕਿਹੜੀ ਤਰਮੀਮ ਕਰਨੀ ਚਾਹੁੰਦੇ, ਕਿਹੜਾ ਉਹਨਾਂ ਦਾ ਮਨਸ਼ਾ, ਤੇ ਅਸੀਂ ਕੱਲ ਨੂੰ ਮੀਟਿੰਗ ਸੱਦ ਕੇ 2-3 ਦਿਨਾਂ ਦੇ ਵਿੱਚ ਭਾਵੇਂ ਲਗਾਤਾਰ ਇਹ ਮੀਟਿੰਗਾਂ ਚੱਲਣ, ਅਸੀਂ ਆਪਣੇ ਸੁਝਾਅ ਜ਼ਰੂਰ ਦਿਆਂਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਬੇਅਦਬੀ ਖਿਲਾਫ ਕਾਨੂੰਨ ਤੇ ਮੰਥਨ ਕੀਤਾ ਗਿਆ, ਜਿਸ ਵਿੱਚ ਸਮੂਹ ਸਿੱਖ ਜਥੇਬੰਦੀਆਂ ਨੇ ਹਿੱਸਾ ਲਿਆ। ਇਕੱਤਰਤਾ ਦੌਰਾਨ ਸਮੂਹ ਸਿੱਖ ਜਥੇਬੰਦੀਆਂ ਨੇ ਬੇਅਦਬੀ ਖਿਲਾਫ ਕਾਨੂੰਨ ਤੇ ਇਕਜੁੱਟਤਾ ਦਿਖਾਈ। ਐਸਜੀਪੀਸੀ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਥਕ ਇਕੱਠ ਦਾ ਮਕਸਦ ਕਿਸੇ ਬਿੱਲ ਨੂੰ ਰੋਕਣਾ ਨਹੀਂ ਹੈ ਅਤੇ ਨਾ ਹੀ ਸਿਆਸੀ ਲਾਹਾ ਲੈਣਾ, ਸਗੋਂ ਇਸ ਦਾ ਹੱਲ ਲੱਭਣਾ ਹੈ। ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ 13 ਅਪ੍ਰੈਲ ਤੋਂ ਪਹਿਲਾਂ ਬੇਅਦਬੀ ਖਿਲਾਫ ਕਾਨੂੰਨ ਦਾ ਖਰੜਾ ਸ਼੍ਰੋਮਣੀ ਕਮੇਟੀ ਨੂੰ ਭੇਜੇ।
ਇਸ ਪੰਥਕ ਇਕੱਤਰਤਾ ਵਿੱਚ ਅੱਜ ਸਮੁੱਚੀਆਂ ਸਿੱਖ ਜਥੇਬੰਦੀਆਂ ਨੇ ਇਕਸੁਰ ਹੋ ਕੇ ਸਰਕਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਗਤ ਜੋਤ ਗੁਰਿਆਈ ਸਤਿਕਾਰ ਪਰੰਪਰਾ ਵਿਲੱਖਣਤਾ ਦੇ ਮੱਦੇਨਜ਼ਰ ਕਾਨੂੰਨ ਬਣਾਉਣ ਤੋਂ ਪਹਿਲਾਂ ਪੰਥਕ ਭਾਵਨਾਵਾਂ ਦੀ ਤਰਜਮਾਨੀ ਨੂੰ ਯਕੀਨੀ ਬਣਾਉਣ ਲਈ ਆਖਿਆ ਗਿਆ। ਇਹ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਚ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕਾਰਜਕਾਰੀ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਵੀਰ ਸਿੰਘ 96 ਕਰੋੜੀ, ਦਲ ਬਾਬਾ ਵਿਧੀ ਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰ ਸਿੰਘ, ਪੰਥ ਅਕਾਲੀ ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾ, ਬਾਬਾ ਜੋਗਾ ਸਿੰਘ ਬਾਬਾ ਬਕਾਲਾ ਸਾਹਿਬ, ਬਾਬਾ ਸੇਵਾ ਸਿੰਘ ਕਾਰ ਸੇਵਾ ਸ਼੍ਰੀ ਖਡੂਰ ਸਾਹਿਬ, ਬਾਬਾ ਕਸ਼ਮੀਰ ਸਿੰਘ ਕਾਰ ਸੇਵਾ ਭੂਰੀ ਵਾਲੇ, ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਚੇਅਰਮੈਨ ਵਿਜੇ ਸਤਬੀਰ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਤੋਂ ਭਾਈ ਗਗਨਦੀਪ ਸਿੰਘ ਸਮੇਤ ਸਿੱਖ ਜਥੇਬੰਦੀਆਂ ਸੰਪਰਦਾਵਾਂ ਨਿਹੰਗ ਸਿੰਘ ਦਲ ਕਾਰ ਸੇਵਾ ਵਾਲੇ ਮਹਾਪੁਰਸ਼ ਸਟੱਡੀ ਸਰਕਲ ਸਿੱਖ ਮਿਸ਼ਨਰੀ ਕਾਲਜ ਉਦਾਸੀ ਨਿਰਮਲੇ ਤੇ ਸੇਵਾ ਪੰਥੀ ਸੰਪਰਦਾਵਾਂ ਦੇ ਮੁਖੀਆਂ ਨੇ ਵਿਸ਼ਾਲ ਰੂਪ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਮਸਲਿਆਂ ਸੰਬੰਧੀ ਕੋਈ ਵੀ ਕਾਰਜ ਕਰਨ ਸਮੇਂ ਸਰਕਾਰਾਂ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਦੀ ਰਾਏ ਜ਼ਰੂਰ ਲੈਣ। ਜੇਕਰ ਸਰਕਾਰਾਂ ਆਪਣੀ ਮਨਮਰਜ਼ੀ ਨਾਲ ਸਿੱਖ ਮਸਲਿਆਂ ਸੰਬੰਧੀ ਕਾਰਵਾਈ ਕਰਨਗੀਆਂ ਤਾਂ ਇਹ ਅਧੂਰੀ ਸਾਬਿਤ ਹੋਵੇਗੀ। ਇਸ ਮੌਕੇ ਬਹੁਗਿਣਤੀ ਬੁਲਾਰਿਆਂ ਵਿੱਚੋਂ ਇਹ ਵਿਚਾਰ ਪ੍ਰਮੁੱਖ ਤੌਰ ਤੇ ਸਾਹਮਣੇ ਆਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਕੌਮ ਲਈ ਅਤ ਗੰਭੀਰ ਅਤੇ ਚਿੰਤਾਜਨਕ ਹਨ, ਜਿਸ ਪ੍ਰਤੀ ਸਖਤ ਸਜ਼ਾਵਾਂ ਦਾ ਪ੍ਰਬੰਧ ਤਾਂ ਹੋਣਾ ਚਾਹੀਦਾ ਹੈ, ਪਰੰਤੂ ਇਹ ਸਰਕਾਰੀ ਪੱਧਰ ਤੇ ਮਨਮਰਜ਼ੀ ਨਾਲ ਬਣਾਏ ਜਾਣ ਵਾਲੇ ਕਾਨੂੰਨ ਦੁਆਰਾ ਸੰਭਵ ਨਹੀਂ ਹੈ, ਕਿਉਂਕਿ ਇਸ ਮਾਮਲੇ ਦੇ ਕਾਨੂੰਨ ਸਿੱਖ ਵਿਚਾਰਧਾਰਾ ਦੀ ਸੇਧ ਵਿੱਚ ਹੋਣਾ ਚਾਹੀਦਾ ਹੈ, ਜਿਸ ਲਈ ਪੰਥਕ ਰਾਏ ਤੋਂ ਬਿਨਾਂ ਇਹ ਮੁਕੰਮਲ ਨਹੀਂ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਤਜਵੀਜ਼ਤ ਕਾਨੂੰਨ ਵਿੱਚ ਸਪਸ਼ਟਤਾ ਬਹੁਤ ਲੋੜੀਂਦੀ ਹੈ, ਤਾਂ ਜੋ ਇਸ ਦੀ ਦੁਰਵਰਤਾ ਦੀ ਸੰਭਾਵਨਾ ਨਾ ਰਹੇ। ਬੁਲਾਰਿਆਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਅੱਜ ਸਾਨੂੰ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਸਵਾਲ ਤੋਂ ਪਹਿਲਾਂ ਇਸ ਗੱਲ ਤੇ ਵੀ ਮੰਥਨ ਜ਼ਰੂਰੀ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ ਅਤੇ ਸਰਕਾਰਾਂ ਇਸ ਪ੍ਰਤੀ ਅਵੇਸਲੀਆਂ ਕਿਉਂ ਹਨ। ਉਹ ਸਾਰੇ ਪਹੁੰਚੇ ਚੇਚੇ ਤੌਰ ਦੇ ਉੱਤੇ, ਸੋ ਸਾਰਿਆਂ ਦਾ ਹੀ ਧੰਨਵਾਦ ਕਰਦਾ ਮੈਂ। ਅੰਤ ਦੇ ਵਿੱਚ ਖਾਲਸਾ ਪੰਥ ਨੇ ਇੱਕ ਮਤਾ ਵੀ ਪਾਇਆ। ਇਹ ਮਤਾ ਮੈਂ ਤੁਹਾਨੂੰ ਰਿਲੀਜ਼ ਵੀ ਕਰ ਦਿੰਦਾ, ਪਰ ਮੋਟੇ ਤੌਰ ਤੇ ਜਿਹੜਾ ਇਹਦਾ ਸਾਰ ਅੰਸ਼ ਆ ਉਹ ਇਹ ਆ ਕਿ ਅੱਜ ਦਾ ਇਹ ਪੰਥਕ ਇਕੱਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਗਤ ਜੋਤ ਗੁਰਿਆਈ ਸਤਿਕਾਰ ਵਿਲੱਖਣਤਾ ਅਤੇ ਕੌਮੀ ਭਾਵਨਾਵਾਂ ਦੇ ਮੁੱਦੇ ਨਜ਼ਰ ਸਰਕਾਰ ਨੂੰ ਆਖਦਾ ਹੈ ਕਿ ਕਾਨੂੰਨ ਬਣਾਉਣ ਤੋਂ ਪਹਿਲਾਂ ਇਹਨਾਂ ਪੰਥਕ ਵਿਚਾਰਾਂ ਦੀ ਤਰਜਮਾਨੀ ਯਕੀਨੀ ਬਣਾਵੇ, ਨਾ ਕਿ ਕੋਈ ਮਰਜ਼ੀ ਕਰੇ। ਮੈਂ ਹੋਰ ਵੀ ਕਹਿਣਾ ਚਾਹੁੰਦਾ ਕਿ ਮੈਨੂੰ, ਕਿਉਂਕਿ ਉੱਥੇ ਬੈਠੇ ਨੂੰ ਮਿਲੀ ਖਬਰ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਭਈ ਸ਼੍ਰੋਮਣੀ ਕਮੇਟੀ ਸਾਨੂੰ ਸੁਝਾਅ ਭੇਜੇ। ਮੈਂ ਤੁਹਾਡੇ ਜਰੀਏ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਪਹਿਲਾਂ ਤੁਸੀਂ ਤੁਹਾਡਾ 25 ਵਾਲਾ ਸੀ, ਉਹਦੇ ਵਿੱਚ ਅਸੀਂ ਕੋਆਪਰੇਟ ਕੀਤਾ, ਪਰ ਸਾਡੇ ਉਹ ਸਵਾਲ ਜਵਾਬ ਵਿੱਚੇ ਰਹਿ ਗਏ। ਉਸ ਤੋਂ ਬਾਅਦ ਹੁਣ ਜਿਹੜਾ ਤੁਸੀਂ 13 ਅਪ੍ਰੈਲ ਨੂੰ ਪੇਸ਼ ਕਰਨਾ, ਉਹਦਾ ਸਾਨੂੰ ਖਰੜਾ ਭੇਜ ਦਿੱਤਾ ਜਾਵੇ, ਤਾਂ ਕਿ ਅਸੀਂ ਕੱਲ੍ਹ ਨੂੰ ਮੀਟਿੰਗ ਸੱਦ ਕੇ ਆਪਣੀ ਉਹਦੇ 'ਤੇ ਕੀ ਆਪਾਂ, ਕਿਉਂਕਿ 15 ਮੈਂਬਰੀ ਪਹਿਲਾਂ ਵੀ ਬਣੀ ਆ ਸ਼੍ਰੋਮਣੀ ਕਮੇਟੀ ਵੱਲੋਂ, ਜਿਹਦੇ ਵਿੱਚ ਹਾਈ ਕੋਰਟ ਦੇ ਰਿਟਾਇਰਡ ਜੱਜ, ਮੌਜੂਦਾ ਹਾਈ ਕੋਰਟ ਦੇ ਵਕੀਲ ਸਾਹਿਬਾਨ, ਲੋਅਰ ਕੋਰਟਾਂ ਦੇ ਵਕੀਲ ਸਾਹਿਬਾਨ ਤੇ ਸਿੱਖ ਵਿਦਵਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਉਹਦਾ ਹਿੱਸਾ ਹੈ, ਤੇ ਦੂਜੀਆਂ ਜਥੇਬੰਦੀਆਂ ਤੋਂ ਵੀ ਇੱਕ ਇੱਕ ਨੁਮਾਇੰਦਾ ਲੈ ਲਾਂਗੇ, ਤਾਂ ਕਿ ਉਹ ਮੀਟਿੰਗ ਕਰਕੇ ਅਸੀਂ ਸਰਕਾਰ ਨੂੰ ਜਿਹੜਾ ਕਾਨੂੰਨ ਬਣਾਉਣਾ, ਕਿਉਂ ਮੈਂ ਤਾਂ ਅੱਜ ਹਾਊਸ ਵਿੱਚ ਵੀ ਕਿਹਾ ਸੀ, ਕਿਉਂਕਿ ਸਟੇਟ ਸਕੱਤਰ ਦੀ ਸੇਵਾ ਵੀ ਮੈਂ ਆਪੇ ਕਰਦਾ ਸੀ, ਕਿ 10 ਸਾਲ ਹੋ ਗਏ ਰੋਜ਼ ਜਿਸ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਸਵੇਰੇ ਰੋਜ਼ ਸਿੱਖ ਅਰਦਾਸ ਕਰਕੇ ਤਨ ਮਨ ਧਨ ਤੇ ਸੇਵਾ ਅਰਪਿਤ ਕਰਕੇ ਸਾਰਾ ਕੁਝ ਮੰਗਦਾ ਤੇ ਸਤਿਗੁਰੂ ਦੀ ਝੋਲੀ 'ਚ ਭਰਦੇ ਆ, ਤੇ ਕੀ ਅਸੀਂ 10 ਸਾਲ ਤੋਂ ਲਗਾਤਾਰ ਇਹੋ ਹੀ ਕੰਮ ਕਰੀ ਜਾਣਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ, ਕਾਨੂੰਨ ਬਣਾਓ। ਮੈਂ ਕਹਿਣਾ ਚਾਹੁੰਦਾ ਕਿ ਕਾਨੂੰਨ ਬਣਾਉਣੇ ਵੀ ਬਹੁਤ ਜ਼ਰੂਰੀ, ਕਿਉਂਕਿ ਨਾ ਬਣਾਵਾਂਗੇ ਦੁਨਿਆਵੀ ਤੌਰ ਦੇ ਉੱਤੇ ਜਿਹੜੇ ਕੁਝ ਫਿਰ ਆਪਣੇ ਉਸ ਕੋਈ ਏਜੰਸੀਆਂ ਦੇ ਜ਼ਰੀਏ ਜਾਂ ਹੋਰ ਕਾਰਨਾਂ ਕਰਕੇ ਬੇਅਦਬੀ ਕਰਦੇ ਆ, ਬਾਅਦ 'ਚ ਉਹਨਾਂ ਨੂੰ ਕੋਈ ਮੈਂਟਲੀ ਰਿਟਾਇਰਡ ਆ, ਕੋਈ ਡਿਪਰੈਸ਼ਨ ਦਾ ਮਰੀਜ਼ ਆ, ਇੱਦਾਂ ਕਹਿ ਕੇ ਪਰ ਉਹਨੂੰ ਤੋੜ ਦਿੰਦੇ, ਡਗਾਈ 'ਚ ਨਹੀਂ ਜਾਂਦੇ ਵੀ ਇਹਦੇ ਪਿੱਛੇ ਕੀ ਆ। ਸੋ ਉਹਦੇ ਲਈ ਅਸੀਂ ਇਹ ਵੀ ਚਾਹੁੰਦੇ ਪਏ ਹੁਣ ਇਹ ਸਦੀਪ ਕਾਲ ਲਈ ਬਰਾਮ ਲੱਗ ਜਾਏ, ਸਰਕਾਰ ਸਾਨੂੰ ਖਰੜਾ ਭੇਜੇ ਕਿ ਇਹਦੇ ਕਿਹੜੇ ਕਾਨੂੰਨ 'ਚ ਕਿਹੜੀ ਤਰਮੀਮ ਕਰਨੀ ਚਾਹੁੰਦੇ, ਕਿਹੜਾ ਉਹਨਾਂ ਦਾ ਮਨਸ਼ਾ, ਤੇ ਅਸੀਂ ਕੱਲ੍ਹ ਨੂੰ ਮੀਟਿੰਗ ਸੱਦ ਕੇ
2-3 ਦਿਨਾਂ ਦੇ ਵਿੱਚ ਭਾਵੇਂ ਲਗਾਤਾਰ ਇਹ ਮੀਟਿੰਗਾਂ ਚੱਲਣ, ਅਸੀਂ ਆਪਣੇ ਸੁਝਾਅ ਜ਼ਰੂਰ ਦਿਆਂਗੇ ਤਾਂ ਕਿ ਹੁਣ ਆਉਂਦੇ 10 ਸਾਲਾਂ ਤੋਂ ਬਾਅਦ ਆਹ ਜਿਹੜੇ 10 ਸਾਲ ਪੂਰੇ ਹੋ ਗਏ, ਕੋਈ ਇਹੋ ਜਿਹਾ ਮੁੱਦਾ ਨਾ ਉੱਠੇ ਫਿਰ ਰੋਜ਼ ਹੀ ਆਪਾਂ ਨੂੰ ਤਾਂ ਲੱਗਦਾ ਰੋਜ਼ ਸਕਾਲਾ, ਪਰ ਦੂਜੇ ਕਹਿੰਦੇ ਆ ਦੇਖੋ ਯਾਰੋ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਹੁੰਦੀ, ਇਹਨਾਂ ਕੋਲ ਕਾਨੂੰਨ ਹੀ ਨਹੀਂ ਬਣਦਾ ਜਾਂ ਇਹਨਾਂ ਕੋਲ ਕੋਈ ਕਾਰਜ ਹੀ ਨਹੀਂ ਹੁੰਦਾ। ਕਾਨੂੰਨ ਪਹਿਲਾਂ ਵੀ ਬਣੇ ਪਰ ਲਾਗੂ ਹੀ ਨਹੀਂ ਹੁੰਦੇ, ਤੇ ਜੇ ਲਾਗੂ ਨਹੀਂ ਹੁੰਦੇ ਫਿਰ ਮੈਂ ਕਾਦਾ ਜ਼ਿਆਦਾ ਮੁੱਖ ਸੇਵਾਦਾਰ ਬਣੇ, ਮੈਂ ਤਾਦਾ ਹੀ ਮੁੰਡੋ ਮੁੰਡੀ ਕਹਿ ਰਿਹਾ ਕਿ ਇਹਦੇ ਲਈ ਵੱਡੀ ਪਨਿਸ਼ਮੈਂਟ ਕੀਤੀ ਜਾਵੇ। ਪਰ ਉਹ ਕਈ ਵਾਰੀ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਨੇ ਮਤਾ ਪਾਤਾ, ਗੱਲ ਖਤਮ ਹੋਈ। ਪਰ ਮੈਂ ਕਹਿਣਾ ਚਾਹੁੰਦਾ ਕਿ ਅੱਜ ਦਾ ਇਹ ਜਿਹੜਾ ਸਾਰੇ ਦੀ ਸਾਰੀ ਇਕੱਤਰਤਾ ਬਗੈਰ ਬੈਰ ਵਿਰੋਧ ਦੇ, ਬਗੈਰ ਪੋਲੀਟੀਕਲ ਮਨਸ਼ਾ ਤੋਂ, ਔਰ ਇਹਦੇ 'ਚ ਅਕਾਲੀ ਦਲ ਵਾਰਸ ਵਾਲੇ ਵੀ ਆਪਣੇ ਦੇ ਕੇ ਗਏ ਆਪਣਾ ਸਾਨੂੰ, ਤੇ ਮਾਨ ਸਾਹਿਬ ਵੱਲੋਂ ਵੀ ਆਏ ਸੀ, ਉਹਨਾਂ ਦੇ ਸਪੁੱਤਰ ਦਲ ਖਾਲਸਾ ਵੀ ਆਏ ਸੀ, ਔਰ ਭਾਈ ਗੁਰਜੀਤ ਸਿੰਘ ਦੇ ਟਾਵਰ ਵਾਲੇ ਉੱਥੇ 3-4 ਸਿੰਘ ਉਹ ਵੀ ਜ਼ਰੂਰ ਚੇਚੇ ਤੌਰ ਤੇ ਪਹੁੰਚੇ ਆ। ਸੋ ਸਾਰਿਆਂ ਨੇ ਇੱਕ ਸੁਰਤਾ ਦੇ ਨਾਲ ਸਾਰਿਆਂ ਨੇ ਇੱਥੇ ਬੈਠ ਕੇ ਇੱਕੋ ਹੀ ਗੁਰਮਤਾ ਕੀਤਾ ਕਿ ਸਰਬਸੰਮਤੀ ਦੇ ਨਾਲ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦਾ ਫਰਜ਼ ਬਣਦਾ ਕਿ ਜਿਸਲੇ ਕੋਈ ਕਾਰਜ ਧਾਰਮਿਕ ਹੁੰਦਾ, ਠੀਕ ਆ ਸਰਕਾਰ ਨੇ ਇਹ ਕਾਨੂੰਨ ਬਣਾਉਣਾ, ਕਿਉਂਕਿ ਲੈਜਿਸਲੇਚਰ ਉਹਨਾਂ ਕੋਲ ਆ ਤੇ ਕਾਨੂੰਨ ਉਹ ਬਣਾਉਂਦੇ ਚਾਹੇ ਪਾਰਲੀਮੈਂਟ ਬਣਾਵੇ, ਪਰ ਉਹ ਕਾਨੂੰਨ ਦੇ ਵਿੱਚ ਕਿਉਂਕਿ ਧਾਰਮਿਕ ਤੌਰ ਤੇ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਆ, ਇਸ ਕਰਕੇ ਸ਼੍ਰੋਮਣੀ ਕਮੇਟੀ ਨੇ ਆਪਣਾ ਮੁੱਢਲਾ ਫਰਜ਼ ਸਮਝਦੇ ਅੱਜ ਖਾਲਸਾ ਪੰਥ ਨੂੰ ਸਮੁੱਚੇ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕੀਤਾ ਤੇ ਸਭ ਤੇ ਖਾਲਸਾ ਪੰਥ ਨੇ ਇੱਕੋ ਹੀ ਗੁਰਮਤਾ ਰੱਖਿਆ ਕਿ ਆਪਾਂ ਉਹਨਾਂ ਨੂੰ ਇਹ ਸੁਝਾਅ ਦਈਏ। ਪਰ ਮੈਂ ਤੁਹਾਡੇ ਜੀ ਇਹ ਕਹਿਣਾ ਚਾਹੁੰਦਾ ਉਹ ਸਾਨੂੰ ਇੰਨਾ ਕਨਵੇ ਕਰ ਦੇਣ ਫਿਰ ਕਿਹੜੇ ਢੰਗ ਨਾਲ ਕਿਹੜਾ ਆ, ਉਹਦੇ ਤੇ ਅਸੀਂ 1-2 ਦਿਨਾਂ 'ਚ ਮੀਟਿੰਗਾਂ ਕਰਕੇ ਉਹ ਸਾਰਾ ਦੇ ਦਿਆਂਗੇ। ਹਰਿਆਣਾ ਸਰਕਾਰ ਨੇ ਬਿਆਸ ਦਰਿਆ ਵਿੱਚੋਂ ਆਪਣੇ ਹਿੱਸੇ ਦੇ ਪਾਣੀ ਨੂੰ ਲੈ ਕੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ ਪੱਤਰ ਲਿਖ ਕੇ ਚਿੰਤਾ ਤੇ ਖਦਸ਼ਾ ਪ੍ਰਗਟ ਕੀਤਾ ਹੈ। ਬਿਆਸ ਸਤਲੁਜ ਲਿੰਕ ਪ੍ਰੋਜੈਕਟ ਰਾਹੀਂ ਬਿਆਸ ਤੋਂ ਸਤਲੁਜ ਵੱਲ ਪਾਣੀ ਦੇ ਘੱਟ ਮੁੜਨ ਦੀ ਗੱਲ ਆਖੀ ਗਈ ਹੈ। ਹਰਿਆਣਾ ਨੇ ਆਪਣੀ ਚਿੱਠੀ ਵਿੱਚ ਕਿਹਾ ਹੈ ਕਿ 4 ਮਾਰਚ ਤੋਂ ਸਤਲੁਜ ਲਿੰਕ ਰਾਹੀਂ ਪਾਣੀ ਦਾ ਨਿਕਾਸ ਘਟ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਇਸ ਦੌਰਾਨ ਸਤਲੁਜ ਵੱਲ ਲੋੜੀਂਦਾ ਪਾਣੀ ਨਹੀਂ ਛੱਡਿਆ ਗਿਆ। ਇਸ ਨਾਲ ਭਾਖੜਾ ਪ੍ਰਣਾਲੀ ਰਾਹੀਂ ਹਰਿਆਣਾ ਨੂੰ ਮਿਲਣ ਵਾਲੇ ਬਿਆਸ ਦੇ ਪਾਣੀ ਦਾ ਹਿੱਸਾ ਘਟ ਗਿਆ ਹੈ, ਜਿਸ ਨਾਲ ਅਲੋਟ ਕੀਤੇ ਕੋਟੇ ਤੋਂ ਘੱਟ ਪਾਣੀ ਮਿਲਣ ਦਾ ਡਰ ਪੈਦਾ ਹੋ ਗਿਆ ਹੈ। ਪੰਜਾਬ ਵੱਲੋਂ ਪਿਛਲੇ ਸਮੇਂ ਵਿੱਚ ਵਾਧੂ ਪਾਣੀ ਦੇਣ ਤੋਂ ਨਾ ਕਰਨ ਦੀ ਬਣੀ ਸਥਿਤੀ ਕਾਰਨ ਵੀ ਭਵਿੱਖ ਲਈ ਡਰ ਮਹਿਸੂਸ ਕਰ ਰਿਹਾ ਹੈ। ਉਧਰ ਹਰਿਆਣਾ ਦੇ ਖਰਚੇ ਬਾਰੇ ਬੋਰਡ ਅਥਾਰਟੀ ਦਾ ਕਹਿਣਾ ਹੈ ਕਿ ਭਾਖੜਾ ਡੈਮ ਦੇ ਰਿਜ਼ਰਵਾਇਰ ਵਿੱਚ ਸਾਰੇ ਹਿੱਸੇਦਾਰ ਸੂਬਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਲੋੜੀਂਦਾ ਪਾਣੀ ਉਪਲਬਧ ਹੈ। ਹਰਿਆਣਾ ਨੂੰ ਪਾਣੀ ਦੀ ਸਪਲਾਈ ਪ੍ਰਭਾਵਿਤ ਨਹੀਂ ਹੋਣ ਦਿੱਤੀ ਜਾਵੇਗੀ। ਦੱਸ ਦੇਈਏ ਕਿ 1966 ਅਤੇ 1982 ਦੇ ਸਮਝੌਤਿਆਂ ਤਹਿਤ ਹਰਿਆਣਾ ਸਤਲੁਜ ਦੇ 32.31% ਅਤੇ ਰਾਵੀ ਬਿਆਸ ਦੇ 21% ਪਾਣੀ ਦਾ ਹਿੱਸੇਦਾਰ ਹੈ। ਪੰਜਾਬ ਵਿੱਚ ਮੌਸਮ ਦੀ ਖਰਾਬੀ ਦੇ ਚੱਲਦਿਆਂ ਬੇਮੌਸਮੀ ਬਾਰਿਸ਼ ਅਤੇ ਮੀਂਹ ਦੇ ਜਾਰੀ ਰਹਿਣ ਕਾਰਨ ਕਿਸਾਨਾਂ ਦੀ ਵਾਢੀ ਲਈ ਤਿਆਰ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਵਿਸ਼ੇਸ਼ ਤੌਰ ਤੇ ਮਾਲਵੇ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮਾਰ ਪਈ ਹੈ। ਖੇਤੀ ਵਿਭਾਗ ਵੀ ਲਗਾਤਾਰ ਨੁਕਸਾਨ ਦਾ ਜਾਇਜ਼ਾ ਲੈਣ ਦੇ ਕੰਮ ਵਿੱਚ ਲੱਗਿਆ ਹੋਇਆ ਹੈ। ਹੁਣ ਤੱਕ 1 ਲੱਖ ਏਕੜ ਤੋਂ ਵੱਧ ਫਸਲ ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ। ਕਈ ਥਾਵਾਂ ਤੇ ਫਸਲ 100% ਹੀ ਖਰਾਬ ਹੋ ਗਈ ਹੈ। ਪਸ਼ੂਆਂ ਲਈ ਚਾਰਾ ਤੇ ਤੂੜੀ ਤੱਕ ਵੀ ਨਹੀਂ ਬਚੀ। ਸ਼੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਜ਼ਿਆਦਾ ਨੁਕਸਾਨ ਹੈ, ਜਿੱਥੇ ਕਈ ਥਾਈਂ ਇੱਕ ਪਿੰਡ ਅੰਦਰ ਹੀ 2.5 ਤੋਂ 3,000 ਏਕੜ ਤੱਕ ਫਸਲ ਤਬਾਹ ਹੋ ਗਈ ਹੈ। ਫਾਜ਼ਿਲਕਾ ਜ਼ਿਲ੍ਹੇ ਵਿੱਚ 40,000 ਏਕੜ, ਸ਼੍ਰੀ ਮੁਕਤਸਰ ਸਾਹਿਬ ਵਿੱਚ 36,000, ਬਠਿੰਡਾ ਜ਼ਿਲ੍ਹੇ ਵਿੱਚ 5,000, ਮਾਨਸਾ ਵਿੱਚ 4,000 ਏਕੜ, ਫਿਰੋਜ਼ਪੁਰ ਵਿੱਚ 1,000 ਏਕੜ ਫਸਲ ਦੇ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਮਾਝੇ ਵਿੱਚ ਅੰਮ੍ਰਿਤਸਰ, ਗੁਰਦਾਸਪੁਰ ਅਤੇ ਦੁਆਬਾ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮੀਂਹ ਤੇ ਗੜੇਮਾਰੀ ਨਾਲ ਫਸਲਾਂ ਨੁਕਸਾਨੀਆਂ ਗਈਆਂ। ਮੀਂਹ ਅਤੇ ਗੜਿਆਂ ਨੇ ਸੂਬੇ ਦੇ ਅੱਧਾ ਦਰਜਨ ਜ਼ਿਲ੍ਹਿਆਂ ਵਿੱਚ ਫਸਲਾਂ ਦਾ ਮੁੜ ਵੱਡਾ ਨੁਕਸਾਨ ਕੀਤਾ ਹੈ। ਖੇਤਾਂ ਵਿੱਚ ਵਾਢੀ ਲਈ ਬਿਲਕੁਲ ਤਿਆਰ ਖੜੀ ਕਣਕ ਦੀ ਫਸਲ ਮੀਂਹ ਤੇ ਤੇਜ਼ ਹਵਾਵਾਂ ਕਾਰਨ ਵਿਛ ਗਈ ਹੈ। ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਅਬੋਹਰ, ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਮੋਗਾ, ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿੱਚ ਮੀਂਹ ਤੇ ਗੜੇ ਪਏ। ਮੌਸਮ ਵਿਭਾਗ ਨੇ ਕਿਸਾਨਾਂ ਦੇ ਫਿਕਰ ਹੋਰ ਵਧਾ ਦਿੱਤੇ ਹਨ। ਵਿਭਾਗ ਅਨੁਸਾਰ 8 ਅਪ੍ਰੈਲ ਤੱਕ ਪੰਜਾਬ ਵਿੱਚ ਮੁੜ ਮੌਸਮ ਖਰਾਬ ਰਹਿ ਸਕਦਾ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਗੜੇ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ। ਸੂਬੇ ਵਿੱਚ ਇਸ ਵਾਰ ਕਰੀਬ 34 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਈ ਹੈ।
ਕੈਨੇਡਾ ਸਰਕਾਰ ਨੇ ਪਿਛਲੇ ਹਫ਼ਤੇ ਬਿੱਲ C-12 ਪਾਸ ਕਰਕੇ ਨਵਾਂ ਐਕਟ ਤੁਰੰਤ ਲਾਗੂ ਕਰ ਦਿੱਤਾ ਹੈ, ਜਿਸ ਤਹਿਤ ਸ਼ਰਨਾਰਥੀ ਸਿਸਟਮ ਨੂੰ ਸਖਤ ਕਰਨ ਲਈ ਨਵੀਆਂ ਸ਼ਰਤਾਂ ਲਗਾ ਕੇ ਹਜ਼ਾਰਾਂ ਭਾਰਤੀਆਂ, ਵਿਸ਼ੇਸ਼ ਕਰਕੇ ਪੰਜਾਬੀ ਨੌਜਵਾਨਾਂ ਤੇ ਉਹਨਾਂ ਦੇ ਮਾਪਿਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਸ ਨਵੇਂ ਐਕਟ ਦਾ ਮਕਸਦ ਕੈਨੇਡਾ ਵਿੱਚ ਚੱਲ ਰਹੇ ਸ਼ਰਨਾਰਥੀ ਸਿਸਟਮ ਦੀ ਦੁਰਵਰਤੋਂ ਨੂੰ ਰੋਕਣਾ ਹੈ, ਕਿਉਂਕਿ ਜਿਨ੍ਹਾਂ ਹਜ਼ਾਰਾਂ ਅਰਜ਼ੀਕਰਤਾਵਾਂ ਨੂੰ ਹੋਰ ਢੰਗ ਵਰਤਣ ਤੋਂ ਸਾਫ਼ ਇਨਕਾਰ ਹੋ ਜਾਂਦਾ ਸੀ, ਉਹ ਸ਼ਰਨ ਲੈਣ ਲਈ ਅਤੇ ਗਲਤ ਕਾਗਜ਼ ਬਣਾ ਕੇ ਸ਼ਰਨ ਲੈਣ ਦੀ ਅਰਜ਼ੀ ਦਾਇਰ ਕਰ ਦਿੰਦੇ ਸਨ। ਟੋਰਾਂਟੋ ਤੋਂ ਛਪੀਆਂ ਖਬਰਾਂ ਅਨੁਸਾਰ ਪਿਛਲੇ 3 ਸਾਲਾਂ ਵਿੱਚ ਸ਼ਰਨਾਰਥੀ ਸਿਸਟਮ ਤਹਿਤ 2023 ਵਿੱਚ 11,260 ਅਰਜ਼ੀਆਂ ਪ੍ਰਾਪਤ ਹੋਈਆਂ। ਇਹ ਗਿਣਤੀ 2024 ਵਿੱਚ ਵੱਧ ਕੇ 32,280 ਹੋਈ ਅਤੇ ਪਿਛਲੇ ਸਾਲ ਅਰਜ਼ੀਕਰਤਾ ਹੋਰ ਵੱਧ ਗਏ ਅਤੇ ਸਰਕਾਰ ਨੇ ਇਸ ਤੇ ਰੋਕ ਲਗਾਉਣ ਲਈ ਨਵੇਂ ਨਿਯਮ ਲਾਗੂ ਕਰ ਦਿੱਤੇ। ਅਪਲਾਈ ਕਰਨ ਵਾਸਤੇ ਤੈਅ ਕੀਤੀਆਂ ਨਵੀਆਂ ਸ਼ਰਤਾਂ ਵਿੱਚ 24 ਜੂਨ 2020 ਤੋਂ ਬਾਅਦ ਕੈਨੇਡਾ ਪਹੁੰਚੇ ਸੈਲਾਨੀ, ਵਿਜ਼ਿਟਰ, ਵਿਦਿਆਰਥੀ ਜਾਂ ਹੋਰ ਵਿਅਕਤੀ ਜਾਂ ਅਰਜ਼ੀਕਰਤਾ ਦਾ ਕੇਸ ਇਮੀਗ੍ਰੇਸ਼ਨ ਰਿਫਿਊਜੀ ਬੋਰਡ ਨੂੰ ਨਹੀਂ ਭੇਜਿਆ ਜਾਵੇਗਾ। ਅੰਕੜਿਆਂ ਮੁਤਾਬਕ 2023 ਵਿੱਚ 11,260 ਭਾਰਤੀ, ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਸਨ, ਉਹਨਾਂ ਨੇ ਸ਼ਰਨਾਰਥੀ ਸਿਸਟਮ ਤਹਿਤ ਕਲੇਮ ਕੀਤਾ। ਇਹਨਾਂ ਵਿੱਚ 6,410 ਪਹਿਲਾਂ ਹੀ ਕੈਨੇਡਾ ਵਿੱਚ ਰਹਿ ਰਹੇ ਸਨ। ਇਹ ਗਿਣਤੀ ਵੱਧ ਕੇ 2024 ਵਿੱਚ 32,280 ਹੋ ਗਈ। ਇਹਨਾਂ ਵਿੱਚ 17,525 ਕੈਨੇਡਾ ਵਿੱਚ ਹੀ ਰਹਿ ਰਹੇ ਸਨ। ਪਿਛਲੇ ਸਾਲ ਇਹ ਅੰਕੜਾ 17,200 ਅਰਜ਼ੀਆਂ ਦਾ ਸੀ ਅਤੇ 14,800 ਇਹਨਾਂ ਵਿੱਚ ਕੈਨੇਡਾ ਦੇ ਵਸਿੰਦੇ ਸਨ। ਇੱਥੇ ਵੀ ਦੱਸਣਯੋਗ ਹੈ ਕਿ 2015 ਵਿੱਚ ਭਾਰਤੀ ਨਾਗਰਿਕਾਂ ਨੇ 380 ਸ਼ਰਨਾਰਥੀ ਕਲੇਮ ਲਏ, ਜਦੋਂ ਕਿ ਅਰਜ਼ੀਕਰਤਾ 16,050 ਸਨ ਅਤੇ 2023 ਵਿੱਚ 1,43,335 ਵਿਅਕਤੀਆਂ ਚੋਂ 11,260 ਸ਼ਰਨਾਰਥੀ ਸਫਲ ਹੋ ਗਏ। ਇਸੇ ਤਰ੍ਹਾਂ ਪਿਛਲੇ ਸਾਲ 1,71,850 ਅਰਜ਼ੀਕਰਤਾਵਾਂ ਵਿੱਚੋਂ 32,280 ਸਫਲ ਰਹੇ। ਨਵੀਆਂ ਸ਼ਰਤਾਂ ਅਤੇ ਸ਼ਰਨਾਰਥੀ ਐਕਟ ਬਾਰੇ ਟੋਰਾਂਟੋ ਤੋਂ ਇੱਕ ਕਾਨੂੰਨੀ ਮਾਹਰ ਨੇ ਦੱਸਿਆ ਕਿ ਨਿਯਮਾਂ ਵਿੱਚ ਸਖਤੀ ਕਰਨ ਨਾਲ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ, ਜਿਸ ਦਾ ਮਤਲਬ ਕੈਨੇਡਾ ਤੋਂ ਕੱਢੇ ਜਾਣ ਦਾ ਖਤਰਾ ਹਟਾਉਣ ਲਈ ਹਜ਼ਾਰਾਂ ਵਿਅਕਤੀ ਉੱਥੋਂ ਦੀ ਫੈਡਰਲ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਤੇ ਹਾਹਾਕਾਰ ਮਚੇਗੀ। ਮਾਹਰ ਨੇ ਇਹ ਵੀ ਕਿਹਾ ਕਿ ਸਖਤ ਕਾਨੂੰਨ ਤੇ ਯੋਗ ਹੋਣ ਲਈ ਨਵੀਆਂ ਸ਼ਰਤਾਂ ਕਾਨੂੰਨੀ ਤੌਰ ਤੇ ਉੱਥੇ ਰਹਿ ਰਹੇ ਸ਼ਰਨਾਰਥੀਆਂ ਤੇ ਵੀ ਮਾੜਾ ਅਸਰ ਪਾਉਣਗੀਆਂ। IRCC ਦੇ ਇੱਕ ਬੁਲਾਰੇ ਨੇ ਇਹ ਵੀ ਤਾੜਨਾ ਕੀਤੀ ਕਿ ਨਵੇਂ ਕਾਨੂੰਨ ਰਾਹੀਂ ਕਾਗਜ਼ਾਂ ਤੇ ਦਸਤਾਵੇਜ਼ਾਂ ਦੀ ਪੜਤਾਲ ਵਧਣ, ਬਰੀਕੀ ਨਾਲ ਲਾਗੂ ਕਰਨ ਕਰਕੇ ਆਰਜ਼ੀ ਤੌਰ ਤੇ ਰਹਿ ਰਹੇ ਯਾਨੀ TR ਵਾਲੇ ਨੌਜਵਾਨਾਂ ਵੱਲੋਂ ਅਪਲਾਈ ਕਰਨਾ ਘਟੇਗਾ, ਜਿਨ੍ਹਾਂ ਵਿੱਚ ਵਿਜ਼ਿਟਰ, ਵਰਕਰ, ਵਿਦਿਆਰਥੀ ਸ਼ਾਮਿਲ ਹਨ। ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਕਈ ਮਾਹਰਾਂ ਨੇ ਇਸ ਨਵੇਂ ਐਕਟ ਤਹਿਤ ਸਖਤ ਸ਼ਰਤਾਂ ਤੇ ਚਿੰਤਾ ਜ਼ਾਹਰ ਕੀਤੀ ਹੈ।